ਉਹ ਮਾਤਾ ਜੀ ਨੇ ਜਦੋਂ ਅਸੀਂ ਮਿਲੇ ਆ ਤੇ ਅਸੀਂ ਕਿਹਾ ਮਾਤਾ ਜੀ ਤੁਹਾਡਾ ਨਾਂ ਕੀ ਆ। ਉਹਨੇ ਇਹ ਕਿਹਾ ਕਹਿੰਦੇ ਮੇਰੇ 'ਚ ਕੁਛ ਨਹੀਂ ਬਚਿਆ। ਅਸੀਂ ਕਿਹਾ ਮਾਤਾ ਜੀ ਕੀ ਨਾਂ ਆ। ਕਹਿੰਦੀ ਕਿਹੜਾ ਦੱਸਾਂ। ਪਹਿਲਾਂ ਦੱਸਾਂ ਕੌਣ ਦਾ ਦਿੱਤਾ। ਚੜ੍ਹਦੇ ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ, ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ। ਪਲਕਾਂ ਵਿਛਾਣ ਨੂੰ ਸੀਨੇ ਨਾਲ ਲਾਣ ਨੂੰ ਬੈਠਿਆਂ ਤਿਆਰ। ਜੀ ਆਏ ਸਿੱਖ ਸਰਦਾਰ ਜੀ ਆਏ ਸੋਹਣੇ। अस्सलाम वालेकुम जी, सत श्री अकाल, प्रणाम। एक पिंड पंजाब ਦਾ ਚੈਨਲ ਦੀ ਟੀਮ ਅੱਜ ਆਈ ਆ ਜੀ ਨਨਕਾਣਾ ਸਾਹਿਬ। ਇੱਥੇ ਸਾਡੀ ਖੁਸ਼ਕਿਸਮਤੀ ਕਿ ਸਾਡੇ ਚੜ੍ਹਦੇ ਪੰਜਾਬ ਤੋਂ ਇੱਕ ਐਸਾ ਸਪੂਤ, ਇੱਕ ਐਸਾ ਪੁੱਤਰ ਆਇਆ ਆ ਜਿਹੜਾ ਪੰਜਾਬ ਦੀ ਮਿੱਟੀ ਲਈ ਬਹੁਤ ਕੰਮ ਕਰ ਰਿਹਾ, ਪੰਜਾਬ ਦੇ ਵਿਛੜੇ ਹੋਏ ਲੋਕਾਂ ਲਈ ਬਹੁਤ ਸਾਰਾ ਕੰਮ ਕਰ ਰਹੇ ਆ ਔਰ ਇਹਨਾਂ ਨੇ ਬਿਲਾਸ਼ੁਬਾ ਪੰਜਾਬੀਆਂ ਨੂੰ ਨੇੜੇ ਬਹੁਤ ਕੀਤਾ। ਹੁਸ਼ਿਆਰਪੁਰ ਦੀ ਧਰਤੀ, ਮੈਂ ਇਹਨਾਂ ਨੂੰ ਮਿਲਿਆ, ਮੈਨੂੰ ਇਹਨਾਂ ਦੇ ਵਿੱਚੋਂ ਹੁਸ਼ਿਆਰਪੁਰ ਦੀ ਖੁਸ਼ਬੂ ਆਈ। ਮਿਲਦੇ ਸਾਰੀ ਠੰਡ ਪੈ ਗਈ ਕਿਉਂਕਿ ਹੁਸ਼ਿਆਰਪੁਰ ਦੀ ਜਿਹੜੀ ਖੁਸ਼ਬੂ ਸੀਗੀ, ਬੜੀ ਦੇਰ ਬਾਅਦ ਹੁਸ਼ਿਆਰਪੁਰੀ ਜਿਹੜੇ ਬੰਦੇ ਸਾਨੂੰ ਮਿਲੇ ਆ। ਇਹਨਾਂ ਦਾ ਨਾਂ ਆ ਜੀ ਹਰਜੀਤ ਸਿੰਘ ਜੰਡਿਆਲਾ। ਧਰਤੀ ਦੇਸ਼ ਪੰਜਾਬ ਦੀ ਇਹਨਾਂ ਦਾ ਚੈਨਲ ਆ ਔਰ ਬਹੁਤ ਵਧੀਆ ਕੰਮ ਕਰਦੇ ਆ। ਮੈਂ ਇਹਨਾਂ ਨੂੰ ਵੈਲਕਮ ਕਰਨਾ ਪਾਕਿਸਤਾਨ ਦੀ ਧਰਤੀ ਤੇ ਆ ਜੀ। ਹੋਰ ਜਨਾਬ ਕੀ ਹਾਲ ਆ? ਮਹਾਰਾਜ ਚੜ੍ਹਦੀ ਕਲਾ ਵੀਰ ਜੀ। ਤੁਹਾਨੂੰ ਤਾਂ ਪਹਿਲੇ ਪੂਰੇ ਪਾਕਿਸਤਾਨ ਦੀ ਤਰਫੋਂ ਵੈਲਕਮ ਕਰਦੇ ਹਾਂ ਕਿਉਂਕਿ ਤੁਸੀਂ ਇੱਕ ਆਮ ਪਰਸਨੈਲਿਟੀ ਨਹੀਂ, ਤੁਸੀਂ ਵੈਲ ਨੋਨ ਪਰਸਨੈਲਿਟੀ। ਇਸ ਹਵਾਲੇ ਦੇ ਨਾਲ ਆ ਕਿ ਤੁਸੀਂ ਪੰਜਾਬਾਂ ਨੂੰ ਜੋੜਿਆ। ਦੇਖੋ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ। ਇਹ ਜਿਹੜਾ ਕੰਮ ਆ ਇਹ ਸਾਰੇ ਵੀਰਾਂ ਨਾਲ ਰਲ ਕੇ ਹੋਇਆ ਕਿਉਂਕਿ ਪਹਿਲਾਂ ਵੀ ਦੱਸਿਆ ਜਦੋਂ, ਕਿਉਂਕਿ ਅਸੀਂ ਹੈਗੇ ਥੋੜ੍ਹੇ ਜਿਹਾ ਨਵੇਂ ਸੀਗੇ, ਤੁਸੀਂ ਪੁਰਾਣੇ ਹੈ ਨਾ, ਸਾਵਲ ਧਾਮੀ ਸਾਹਿਬ, ਨਾਸਰ ਢਿੱਲੋਂ ਸਾਹਿਬ। ਤੇ ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ, ਆਪਣੇ ਚੈਨਲ ਬਣਾਇਆ, ਤੁਹਾਡੇ ਤੋਂ ਵੀ ਆਪਣੀਆਂ ਸਲਾਹਾਂ ਲਈਆਂ ਤਾਂ ਵਧੀਆ। ਦਾ ਤੁਹਾਡਾ ਮੈਸੇਜ ਆਇਆ ਸੀ ਮੈਨੂੰ। ਜੀ ਜੀ, ਜਦੋਂ ਸ਼ੁਰੂਆਤ ਤੇ ਸਲਾਹਾਂ ਚਲੋ ਵਧੀਆ ਦਿੱਤੀਆਂ, ਉਹ ਤਾਂ ਪ੍ਰਮਾਤਮਾ ਨੇ, ਤੁਸੀਂ ਵੀ ਇਹ ਗੱਲ ਕਹੀ ਸੀ ਵੀ ਭਾਈ ਜਿੰਨੇ ਬੰਦੇ ਜਿਹੜੇ ਕਵਰ ਕਰ ਲਓ ਥੋੜ੍ਹੇ ਆ, ਤੇ ਇਸ ਕਰਕੇ ਰਲ ਮਿਲ ਕੇ ਸਾਡਾ ਇਹ ਮਤਲਬ ਚੈਨਲ ਬਣਿਆ। ਤੇ ਦੇਖੋ ਜੀ ਧਾਮੀ ਸਾਹਿਬ ਨੇ ਬੜਾ ਐਪਰੀਸ਼ੀਏਟ ਕੀਤਾ ਸੀ ਕਿਉਂਕਿ ਹੁਸ਼ਿਆਰਪੁਰ ਦਾ ਬੜਾ ਏਰੀਆ ਔਰ ਉਹ ਇਕੱਲੇ ਜਿਹੜੇ ਵਿਚਾਰੇ ਲੱਗੇ ਹੋਏ ਸੀ, ਉਹਨਾਂ ਕੋਲ ਹਰ ਜਗ੍ਹਾ ਪਹੁੰਚਣਾ ਜਿਹੜਾ ਮੁਸ਼ਕਲ ਸੀਗਾ। ਇਸ ਕਰਕੇ ਮੈਂ ਸਮਝਦਾ ਕਿ ਤੁਸੀਂ ਆ ਗਏ ਆ, ਇੱਕ ਰਾਜੇਪਾਲ ਆ ਗਿਆ ਆ, ਇਹ ਬਹੁਤ ਸਾਰੀ ਜਿਹੜੀ ਨਾ ਉਹਨਾਂ ਦੀ ਇੱਕ ਹੈਲਪ ਹੋ ਗਈ ਆ ਕਿ ਜਿਹੜੇ ਬਜ਼ੁਰਗ ਸਾਡੇ ਨਾ ਟਾਈਮੋ ਟਾਈਮ ਹੀ ਜਿਹੜੇ ਕਵਰ ਹੋ ਗਏ। ਬਿਲਕੁਲ ਜੀ, ਧਾਮੀ ਸਾਹਿਬ ਦੀ ਇੱਕ ਪਰਸਨੈਲਿਟੀ ਇਦਾਂ ਦੀ ਆ, ਚਲੋ ਉਹਨਾਂ ਨੇ ਦੱਸਣ ਦੀ ਲੋੜ ਨਹੀਂ ਹੈਗੀ ਕਿਉਂਕਿ ਉਹ ਹਾਂਜੀ ਬਿਲਕੁਲ ਜੀ, ਉਹ ਇੱਕ ਫਕਰ ਇਨਸਾਨ ਆ। ਜਦੋਂ ਉਹਨਾਂ ਨਾਲ ਵੀ ਗੱਲ ਕੀਤੀ, ਉਹਨਾਂ ਨੇ ਬੜਾ ਐਪਰੀਸ਼ੀਏਟ ਭਾਜੀ ਕੀਤਾ ਵੀ ਯਾਰ ਕਰੋ, ਕੰਮ ਕਰੋ, ਬੰਦੇ ਬਿਲਕੁਲ ਥੋੜੇ ਰਹਿ ਗਏ ਆ। ਤੇ ਇਸ ਕਰਕੇ ਦਿਲੋਂ ਇੱਜ਼ਤ ਕਰਦੇ ਆ, ਬੜੀਆਂ ਸਲਾਹ ਜਿਹੜੀਆਂ ਨੇਕ ਸਲਾਹਾਂ ਉਹ ਦਿੰਦੇ ਸੀਗੇ ਨਾ, ਵੀ ਜਿਹੜੇ ਕਿਸੇ ਵੀ ਮਸਲੇ ਦੇ ਵਿੱਚ। ਉਹ ਹਰਜੀਤ ਭਾਈ ਦਿਲ ਕਿਦਾਂ ਕੀਤਾ ਵੀ ਮੈਨੂੰ ਆ ਵੀਡੀਓ ਬਣਾਉਣੀਆਂ ਚਾਹੀਦੀਆਂ ਕਿਉਂਕਿ ਤੁਸੀਂ ਜ਼ਾਹਰ ਆਪਣਾ ਕੋਈ ਕੰਮ ਵੀ ਕਰਦੇ ਹੋਵੋਗੇ? ਬਿਲਕੁਲ ਵੀਰ, ਸਾਡਾ ਮਕੈਨੀਕਲ ਲੈਣ ਦਾ ਕੰਮ ਆ, ਪਰ ਸਾਡੇ ਬਜ਼ੁਰਗਾਂ ਨੇ ਜਿਹੜੀ ਹੈ ਨਾ ਸਾਨੂੰ ਇਹ ਚੇਟਕ ਲਾਈ ਆ। ਸਾਡੀ ਜਿਹੜੀ ਦਾਦੀ ਸੀਗੇ, ਇਹ ਸਾਡਾ ਜਿਹੜਾ ਬਜ਼ੁਰਗਾਂ ਦਾ ਪਿੰਡ ਇੱਥੇ ਲਾਗੇ ਹੀ ਪੈਂਦਾ, ਨਨਕਾਣਾ ਸਾਹਿਬ ਤੋਂ 10 ਕਿਲੋਮੀਟਰ ਦੂਰ ਆ, ਭੋਲੇ ਚੱਕ। ਭੋਲਾ ਚੱਕ। ਹਾਂਜੀ ਹਾਂ, ਵੀਡੀਓ ਵੀ ਮਤਲਬ ਕਿ ਆਸਰ ਨੇ ਬਣਾਈ ਆ। ਹਾਂਜੀ ਹਾਂਜੀ ਬਿਲਕੁਲ ਜੀ। ਤੇ ਉਹ ਦਾਦੀ ਸਾਡੀ ਦੱਸਦੇ ਹੁੰਦੇ ਸੀ, ਉਹਨਾਂ ਨੇ ਇੱਕ ਲਹਾਰੀ ਬੀਬੀ ਹੁੰਦੀ ਸੀ ਸਾਡੇ, ਘਰਾਂ 'ਚ ਆ ਜਾਂਦੀ ਸੀ, ਇਦਾਂ ਹੀ ਪਾ ਕੇ ਰੋਟੀ ਲੈ ਜਾਂਦੀ ਸੀਗੀ, ਹੈ ਨਾ, ਮਤਲਬ ਪਿਆਰ ਮੁਹੱਬਤ ਦੀਆਂ ਉਹ ਗੱਲਾਂ, ਆਸਾਨ ਸੀਗੀ ਉਹ। ਅਸੀਂ ਕਦੀ ਇਹ ਚੀਜ਼ ਤੇ ਨਾ ਇਗਨੋਰ ਕਰਤਾ ਹਰੇਕ ਚੀਜ਼ ਵੀ ਯਾਰ ਐਵੇਂ ਹੀ ਕਰਦੇ ਆ, ਪਰ ਜਦੋਂ ਉਹ ਪੂਰੇ ਹੋ ਗਏ 2010 ਵਿੱਚ ਪੂਰੇ ਹੋਏ ਤਾਂ ਉਹ ਫਿਰ ਜਿਹੜੀਆਂ ਗੱਲਾਂ ਸੀ ਸਾਡੇ ਜੇਨ ਦੇ ਵਿੱਚ ਆਉਂਦੀਆਂ ਸੀ ਵੀ ਸਾਨੂੰ ਕੀ ਕਹਿ ਕੇ ਗਏ ਆ। ਫਿਰ ਮੇਰੇ ਜਿਹੜੇ ਡੈਡੀ ਜੀ ਸੀਗੇ, ਉਹਨਾਂ ਨੇ ਗੱਲ ਕਰੀ ਜਾਣੀ ਵੀ ਮੈਨੂੰ ਨਨਕਾਣਾ ਸਾਹਿਬ ਦੇ ਸੁਪਨੇ ਆਉਂਦੇ ਆ। ਉਹਨਾਂ ਦਾ ਜਨਮ ਜਿਹੜਾ ਸੀਗਾ, ਹਾਂ, ਇਹ ਨਨਕਾਣਾ ਸਾਹਿਬ ਦਾ 2 ਸਾਲ ਪਹਿਲਾਂ ਦਾ ਜਨਮ ਦਿਨ ਉਹਨਾਂ ਦਾ, ਤੇ ਉਹਨਾਂ ਨੂੰ ਤਾਂਘ ਸੀ ਯਾਰ ਮੈਂ ਜਾ ਕੇ ਆਉਣਾ। ਤੇ ਹੁਣ ਤਾਂਘ ਫਿਰ ਪੂਰੀ ਤਾਂ ਕਰਨੀ ਸੀਗੀ ਤੇ ਪਾਸਪੋਰਟ ਬਣਾਏ ਆ। ਸਾਡੇ ਵਾਲੀ ਕਹਾਣੀ ਆ ਜੀ ਸੇਮ। ਹਾਂ ਹਾਂ ਬਿਲਕੁਲ, ਹਰੇਕ ਇਹ ਕਹਾਣੀ ਹਰੇਕ ਉਸ ਬੰਦੇ ਦੀ ਆ ਜਿਹੜੇ ਪਾਕਿਸਤਾਨ ਹਿੰਦੁਸਤਾਨ ਬਣਿਆ ਉਹ 'ਚ ਮਾਈਗ੍ਰੇਟ ਕਰਕੇ ਗਏ ਆ। ਤੇ ਫਿਰ ਪਾਸਪੋਰਟ ਬਣਾਏ 2018 ਦੇ ਵਿੱਚ, ਜਦੋਂ ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੋਇਆ, ਅਸੀਂ ਉਦੋਂ ਆਏ ਆ। ਉਦੋਂ ਨਾਸਰ ਢਿੱਲੋਂ ਭਾਜੀ ਹੁਣਾਂ ਨਾਲ ਰਾਬਤਾ ਸੀ, ਉਹਨਾਂ ਨੇ ਬਕਾਇਦਾ ਵੀਡੀਓ ਬਣਾਈ ਤੇ ਫਿਰ ਪਿੰਡ ਵੀ ਸਾਡਾ ਵਿਜ਼ਿਟ ਕਰਾਇਆ ਉਹਨਾਂ ਨੇ। ਤੇ ਇੱਕ ਉਹ ਤਾਂਘ ਜੀ ਜਿੱਦਾਂ ਕਹਿ ਲਓ ਸੀ ਸਾਡੀ ਉਹ ਪੂਰੀ ਹੋ ਗਈ। ਤੇ ਐਤਕੀ ਸੋਚਿਆ ਸੀ ਵੀ ਕੁਝ ਆਪਣੇ ਨੌਜਵਾਨ ਜਾਂ ਜਿਹੜੇ ਬਜ਼ੁਰਗਾਂ ਦੀ ਇੰਟਰਵਿਊ ਕੀਤੀਆਂ ਸੀਗੀਆਂ ਉਹ ਇਹ ਜੰਮਣ ਭੋਏ ਨੂੰ ਲੋਚਦੇ ਸੀਗੇ, ਪਰ ਅਸੀਂ ਬੜੇ ਅਫਸੋਸ ਨਾਲ ਦੱਸ ਰਹੇ ਹਾਂ ਵੀ ਸਾਡੇ 2 ਬਜ਼ੁਰਗ ਸੀ ਤਕਰੀਬਨ 90 ਸਾਲ ਦੇ,
ਇੱਕ ਸੀਗਾ ਚੱਕ ਨੰਬਰ 188 ਨਲੇ ਵਾਲਾ ਜੜ੍ਹਾਂ ਵਾਲੇ ਦੇ ਲਾਗੇ, ਹਾਂਜੀ ਹਾਂ ਝੁਮਰੇ ਕੋਲ ਸੌਰੀ। ਇੱਕ ਉਹ ਬਜ਼ੁਰਗ ਸੀਗਾ, ਇੱਕ ਚੀਚਾ ਵਤਨੀ ਦਾ ਬਜ਼ੁਰਗ ਸੀਗਾ, ਉਹ ਭਾਜੀ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਲੱਗੇ ਨੇਗੇ। ਇਹ ਮੇਰੇ ਖਿਆਲ ਲਾਸਟ ਚਾਂਸ ਹੀ ਹੈ, ਬਾਕੀ ਰੱਬ ਉਹਨਾਂ ਦੀ ਹਜਾਤੀ ਕਰੇ, ਉਮਰ ਦੇ ਤਕਾਜ਼ੇ ਦੇ ਹਿਸਾਬ ਨਾਲ ਵੀਜ਼ਾ ਉਹਨਾਂ ਨੂੰ ਦੇਣਾ ਚਾਹੀਦਾ। ਬਿਲਕੁਲ ਜੀ, ਜਿੱਦਾਂ ਹੁਣ ਕਈ ਬੰਦੇ ਕਹਿੰਦੇ ਆ ਜੀ ਉਹ ਆਉਂਦੇ ਨਹੀਂ ਹਨਾ, ਜਿੱਦਾਂ ਸਾਨੂੰ ਬੰਦੇ ਦੱਸਦੇ ਵੀ ਜਿਹੜੇ ਬਜ਼ੁਰਗ ਵੀ ਪਾਰਟੀਸ਼ਨ ਦੇ ਵੀਡੀਓ ਤਾਂ ਕਰਾ ਲੈਂਦੇ ਆ, ਪਰ ਉਹ ਆਉਂਦੇ ਨਹੀਂ, ਜਦੋਂ ਪਾਸਪੋਰਟ ਦੇਣ ਲੱਗੇ ਤਾਂ ਔਖੇ ਹੁੰਦੇ ਆ। ਪਰ ਸਾਨੂੰ ਤਿੰਨਾਂ ਬਜ਼ੁਰਗਾਂ ਨੇ ਸੰਪਰਕ ਕੀਤਾ ਸੀਗਾ, ਤੇ ਜਿਨ੍ਹਾਂ 'ਚੋਂ ਦੋਵਾਂ ਨੇ ਪਾਸਪੋਰਟ ਲੱਗੇ ਪਰ ਵੀਜ਼ੇ ਨਹੀਂ ਲੱਗੇ ਵੀਰ। ਅੱਛਾ, ਇਹ ਬੰਦਿਆਂ ਦੀ ਗੱਲ ਤੁਸੀਂ ਕੀਤੀ ਨਾ ਵੀ ਤੁਹਾਨੂੰ ਸ਼ੌਕ ਇਦਾਂ ਪਿਆ, ਇਹ ਵੀ ਉਹਨਾਂ ਬੰਦਿਆਂ ਨੂੰ ਪਿਆ ਜਿਹੜੇ ਬਜ਼ੁਰਗਾਂ ਦੇ ਕੋਲ ਆਪਣੇ ਕੋਲ ਬਹਿੰਦੇ ਹੁੰਦੇ ਸੀ, ਉਹਨਾਂ ਦੀਆਂ ਗੱਲਾਂ ਸੁਣਦੇ ਹੁੰਦੇ ਸੀ, ਉਹ ਮੋਹ ਪਿਆਰ ਉਹ ਇੰਜੈਕਟ ਹੋ ਗਿਆ ਅੱਗੇ। ਜੀ ਜੀ ਜਿਹੜੇ ਨਹੀਂ ਬਹਿੰਦੇ ਉਹਨਾਂ ਨੂੰ ਹਜੇ ਵੀ ਪੁੱਛ ਲਓ ਵੀ ਤੁਹਾਡਾ ਪਿਛੋਕੜ ਕੀ ਆ, ਉਹ ਕਹਿੰਦੇ ਸਾਨੂੰ ਕੀ ਪਤਾ। ਭਾਜੀ ਬਿਲਕੁਲ ਸਹੀ ਗੱਲ ਆ, ਜੇ ਤੁਸੀਂ ਆਪਣੇ ਬਜ਼ੁਰਗਾਂ ਕੋਲ ਬੈਠੋਗੇ ਨਹੀਂ ਤੁਹਾਨੂੰ ਪਤਾ ਕੀ ਲੱਗੂਗਾ। ਹੁਣ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਆ, ਕਿਉਂਕਿ ਇਹ ਜਿਹੜਾ ਸਬਜੈਕਟ ਆ ਨਾ ਜੀ, ਇਹ ਸਾਂਝੇ ਪੰਜਾਬ ਦਾ ਆ ਮਸਲਾ। ਜਿਹੜਾ ਹਰੇਕ ਜਿਹੜੀ ਨਵੀਂ ਜਨਰੇਸ਼ਨ ਆ ਫੋਨਾਂ ਉੱਤੇ ਦੇਖ ਕੇ ਆਪਣਾ ਮਨੋਰੰਜਨ ਕਰਦੀ ਆ, ਉਹ ਬਜ਼ੁਰਗਾਂ ਕੋਲ ਜਿਹੜੀ ਆ ਦੂਰ ਜਾ ਰਹੀ ਆ। ਬਜ਼ੁਰਗਾਂ ਤੋਂ ਬਿਲਕੁਲ ਦੂਰ ਆਪਾਂ ਅਸੀਂ ਬਹੁਤ ਸਾਰੀਆਂ ਪਾਰਟੀਸ਼ਨ ਸਟੋਰੀਆਂ ਕਰਨ ਜਾਈਦਾ ਨਾ, ਤੇ ਉਹ ਬੰਦੇ ਕਹਿੰਦੇ ਵੀ ਤੁਸੀਂ ਅੱਜ ਸਾਨੂੰ ਇੰਨੇ ਦੇਰ ਬਾਅਦ ਪੁੱਛਣ ਆ ਗਏ, ਇਹ ਗੱਲ ਤਾਂ ਸਾਨੂੰ ਸਾਡੇ ਘਰਦਿਆਂ ਨੇ ਵੀ ਨਹੀਂ ਪੁੱਛੀ, ਸਾਡੇ ਕਦੇ ਆਪਣੇ ਜੀਆਂ ਨੇ ਨਹੀਂ ਪੁੱਛੀ ਹੈਗੀ। ਬਿਲਕੁਲ ਜੀ ਬਿਲਕੁਲ, ਇਹੀ ਹੈ ਜੀ ਸਾਰੀ ਜਗ੍ਹਾ ਤੇ ਭਾਜੀ ਇਹੀ ਮਸਲੇ ਆ ਜਿਹੜੇ ਬਣੇ ਹੋਏ ਆ ਨਾ। ਤੇ ਪਰ ਫਿਰ ਵੀ ਜਿੰਨੇ ਵੀ ਹੈਗੇ ਜੁੜੇ ਆ, ਚਲੋ ਤੁਹਾਡੇ ਵਰਗੇ ਭਾਜੀ ਹੈਗੇ ਵੀਰਾ ਜਾਂ ਲੈਂਦੇ ਚੜ੍ਹਦੇ ਚਾਹੇ ਲੋਕੀ ਸੋਸ਼ਲ ਮੀਡੀਆ ਦੇਖਦੇ ਆ, ਉਹਦਾ ਇੱਕ ਸਦ ਉਪਯੋਗ ਹੋ ਰਿਹਾ ਆ ਸੋਸ਼ਲ ਮੀਡੀਆ ਰਾਹੀਂ, ਕਿਉਂਕਿ ਹੋਰ ਵੀ ਬਹੁਤ ਕਹਿ ਲਓ ਪੰਜਾਬੀ ਲੱਲੇ ਭੱਬੇ ਹੈਗੇ ਆ, ਪਰ ਜਿਹੜੇ ਦੇਖਦੇ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਵਿਛੜੇ ਪਰਿਵਾਰ ਮਿਲ ਰਹੇ ਆ, ਕੋਈ ਪਿੰਡ ਦੇਖ ਰਹੇ ਆ ਤੁਹਾਡੇ ਮਾਰਫਤ। ਕਿਉਂਕਿ ਜਿੱਦਾਂ ਤੁਸੀਂ ਆਪਣਾ ਪਿੰਡ ਸ਼ੁਰੂ ਕੀਤਾ ਸੀਗਾ ਵੀ ਪਿੰਡ ਦਿਖਾਉਂਦੇ ਸੀਗੇ ਬਜ਼ੁਰਗਾਂ ਨੂੰ, ਤੁਹਾਡੇ ਜਿਹੜਾ ਇਹ ਸਬਜੈਕਟ ਆ ਅਸੀਂ ਵੀ ਚੋਰੀ ਕੀਤਾ। ਅਸੀਂ ਵੀ ਮੇਰਾ ਪਿੰਡ ਦੇ ਨਾਂ ਹੇਠ ਜਿਹੜੇ ਪਾਕਿਸਤਾਨ ਬਹੁਤ ਵਧੀਆ ਸੀਰੀਜ਼ ਤੁਹਾਡੀ ਚੱਲੀ, ਉਹ ਕਾਫੀ ਪਿੰਡ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਦਿਖਾਏ ਆ। ਔਰ ਮੈਂ ਸਮਝਦਾ ਜਿਨ੍ਹਾਂ ਦੇ ਪਿੰਡ ਹੁੰਦੇ ਨਾ, ਜਿੰਨੀ ਠੰਡ ਉਹਨਾਂ ਨੂੰ ਪੈਂਦੀ, ਜੋ ਦੁਆ ਉਹ ਦਿੰਦੇ ਤੁਸੀਂ ਕਿਸੇ ਪੈਸੇ ਨਾਲ ਨਹੀਂ ਖਰੀਦ ਸਕਦੇ। ਨਹੀਂ ਭਾਜੀ, ਇਹ ਬਿਲਕੁਲ ਤੁਹਾਡੀ ਗੱਲ ਸਹੀ ਆ, ਇਹ ਪੈਸੇ ਨਾਲ ਜਿਹੜੀ ਚੀਜ਼ ਹੈ ਖਰੀਦੀ ਨਹੀਂ ਜਾ ਸਕਦੀ। ਜਦੋਂ ਤੁਸੀਂ ਉਹ ਸਿਰ ਤੇ ਪਿਆਰ ਨਾਲ ਹੱਥ ਰੱਖਦੇ ਆ, ਜੱਫੀ ਪਾਉਂਦੇ ਆ ਨਾ, ਉਹ ਇੱਕ ਅਲੱਗ ਇੱਕ ਜਿੱਦਾਂ ਕਹ ਲਓ ਵੀ ਤੁਹਾਨੂੰ ਖੁਸ਼ੀ ਮਿਲਦੀ ਆ। ਹਰਜੀਤ ਭਾਈ, ਕਦੇ ਆਪਣਾ ਵੀਡੀਓ ਰਿਕਾਰਡਿੰਗ ਕਰਦਿਆਂ ਹੋਇਆ ਬਜ਼ੁਰਗਾਂ ਦੀ ਕਦੇ ਕੋਈ ਫਨੀ ਵਾਕਿਆ ਜਾਂ ਕਦੇ ਕੋਈ ਬਹੁਤ ਦਿਲਸੋਜ਼ ਵਾਕਿਆ ਪੇਸ਼ ਆਇਆ ਹੋਵੇ? ਭਾਜੀ ਬਿਲਕੁਲ, ਇੱਕ ਨਾ ਵੀਡੀਓ ਕੀਤੀ ਸੀਗੀ, ਟਾਂਡੇ ਦੇ ਲਾਗੇ ਭਾਜੀ ਪਿੰਡ ਸੀਗਾ, ਤਾਂ ਬਜ਼ੁਰਗ ਜਿਹੜੇ ਸੀ ਨਾ ਉਸ ਟਾਈਮ ਤੇ 19 ਸਾਲ ਦੇ ਸੀਗੇ, ਤੇ ਇੱਥੇ ਸਿਆਲਕੋਟ ਦੇ ਵਿੱਚ ਸ਼ਾਇਦ ਨੌਕਰੀ ਵੀ ਕਰਦੇ ਸੀਗੇ ਜਦੋਂ 19-20 ਸਾਲਾਂ ਦੇ ਵਿੱਚ ਨਾ। ਤੇ ਜਦੋਂ ਅਸੀਂ ਮੈਨੂੰ ਤਾਂ ਇੱਕ ਸੁਖਵਿੰਦਰ ਸਿੰਘ ਗੇਲਾ ਵੀਰ ਸਾਡਾ ਦਸੂਹੇ ਤੋਂ ਚੈਨਲ ਆ ਉਹਨਾਂ ਦਾ ਹਨਾ, ਮਿੱਟੀ ਦੀ ਮਹਿਕ, ਉਹ ਉਹਨਾਂ ਨੇ ਮੈਂ ਆਪਣੇ ਚੈਨਲ ਹੀ ਬਣਾਇਆ ਸੀਗਾ। ਉਹ ਮੈਨੂੰ ਤੇ ਧਾਮੀ, ਹਾਂਜੀ ਮੇਰੇ ਨਾਲ ਹੀ ਸੀਗੇ ਜੁੜੇ ਹੋਏ, ਉਹ ਲੈ ਕੇ ਗਏ, ਤੇ ਬਾਬਾ ਜਿਹੜਾ ਸੀਗਾ ਉਹ ਲੰਬੜਦਾਰ ਰਿਟਾਇਰ ਹੋਇਆ ਸੀਗਾ ਜਿੱਦਾਂ ਕਹ ਲਓ ਹਨਾ। ਤੇ ਉਹਨਾਂ ਕੋਲ ਗਏ ਤੇ ਉਹਨਾਂ ਨੂੰ ਪੁੱਛਿਆ, ਪਹਿਲਾਂ ਜਿੱਦਾਂ ਅਸੀਂ ਪਹਿਲਾਂ ਗੱਲ ਕਰਦੇ ਬਾਬਾ ਜੀ ਕਿੱਥੋਂ ਆਏ ਆ, ਕੀ ਨਾਂ ਸੀਗਾ ਨਾ, ਇਹ ਗੱਲਬਾਤ ਪਹਿਲਾਂ ਆਪਾਂ ਕਰਕੇ ਫਿਰ ਆਪਾਂ ਇੰਟਰਵਿਊ ਸ਼ੁਰੂ ਕਰਦੇ ਹਾਂ। ਉਹਨਾਂ ਨੇ ਬੜੇ ਪਿਆਰ ਨਾਲ ਦੱਸਿਆ, ਤੇ ਜਦੋਂ ਅਸੀਂ ਮੌਕੇ ਦੇ ਉੱਤੇ ਕੈਮਰਾ ਚਲਾ ਲਿਆ ਸਾਰਾ ਕੁਝ, ਸੁਖਵਿੰਦਰ ਮੋਰੇ ਪਰੇ ਬਹਿ ਗਿਆ। ਹਾਂਜੀ, ਮੈਂ ਕਿਹਾ ਬਾਬਾ ਜੀ ਨਾਂ ਕੀ ਆ? ਮੇਰੇ ਨਾਲ ਇਦਾਂ ਦੇਖਿਆ, ਕਹਿੰਦਾ ਤੈਨੂੰ ਮੈਂ ਸਟਾਮ ਤੇ ਲਿਖ ਕੇ ਦੇਵਾਂ। ਪਹਿਲੇ ਜੀ ਪੁੱਛ ਲਿਆ ਸੀਗਾ। ਮੈਂ ਫੇਰ ਪੁੱਛਿਆ, ਮੈਂ ਕਿਹਾ ਨਹੀਂ ਬਾਬਾ ਜੀ ਉਦਾਂ ਹੀ ਗੱਲ ਕਰਦੇ ਆ ਵੀ ਨਾਰਮਲ ਆ ਨਾ, ਤੇ ਕਿਹੜਾ ਪਿੰਡ ਸੀਗਾ? ਕਹਿੰਦਾ ਤੂੰ ਮੈਨੂੰ ਲਈ ਵਕੀਲ ਬਣਦਾ, ਮੈਂ ਤਾਂ ਵਕੀਲ ਸਾਰੇ ਚਾਰੇ ਆ। ਭਾਜੀ ਮੈਂ ਇਦਾਂ ਹੀ ਚੱਕਿਆ, ਆਪਣਾ ਸਮਾਨ ਲਾਇਆ, ਸੁਖਵਿੰਦਰ ਨੂੰ ਕਿਹਾ ਚੱਲ। ਤੇ ਭਾਜੀ ਉਹਦੇ ਬਾਅਦ ਇੱਕ ਜਿਹੜੀ ਖੁਸ਼ੀ ਦੀ ਗੱਲ ਆ ਵੀ ਇਹ ਇੰਟਰਵਿਊ ਜਿਹੜੀ ਆ, ਕਿਉਂਕਿ ਅਸੀਂ ਹੋ ਸਕਦਾ ਥੋੜੇ ਨੌਜਵਾਨ ਸੀਗੇ ਤੇ ਸਾਡੇ ਵਿੱਚ ਗੁੱਸਾ ਵੀ ਹੋ ਸਕਦਾ ਹਨਾ, ਉਹ ਇੰਟਰਵਿਊ ਭਾਜੀ ਧਾਮੀ ਸਾਹਿਬ ਨੇ ਕੀਤੀ ਆ, ਬੜੀ ਸਕਸੈਸ ਹੋਈ ਆ ਉਹ, ਕਿਉਂਕਿ ਉਹਨਾਂ ਨੇ ਸਾਹਿਬ ਨੂੰ ਬੰਦਾ ਕਾਇਲ ਕਰਨ ਨਾਲ ਬੰਦੇ ਦੇ ਅੰਦਰੋਂ ਗੱਲ ਕਢਾਣੀ ਆਉਂਦੀ ਆ। ਹਾਂ ਬਿਲਕੁਲ ਭਾਜੀ, ਉਹੀ ਗੱਲ ਆ ਵੀ ਉਹਨਾਂ ਤੋੜ ਨਹੀਂ ਹੈਗਾ ਕੋਈ ਵੀ। ਫਿਰ ਉਹਨਾਂ ਦਾ ਜਿਹੜਾ ਲਬੋ ਲਹਿਜਾ ਨਾ, ਉਹ ਬੰਦੇ ਨੂੰ ਗੁੱਸਾ ਆਇਆ ਹੋਵੇ ਉਹ ਵੀ ਮਿਟ ਜਾਂਦਾ ਆ ਭਾਜੀ। ਬਿਲਕੁਲ, ਦੇਖੋ ਉਹਨਾਂ ਚੰਗਿਆਈ ਹੁਣ ਬਾਕੀ ਪਤਾ ਹੀ ਆ, ਉਹਨਾਂ ਦੇ ਕੋਈ ਕਹਿਣ ਦੀ ਲੋੜ ਨਹੀਂ, ਪਰ ਜਦੋਂ ਅਸੀਂ ਕੋਈ ਵੀ ਕਿਸੇ ਪਰਿਵਾਰ ਦੇ ਜਿਹੜੇ ਜੀਅ ਵਿਛੜੇ ਆ ਹਨਾ, ਕੋਈ ਕਤਲੋਗਾਰਤ ਹੋਈ ਆ, ਅਸੀਂ ਆਪਣੀ ਮੈਂ ਖੁਦ ਦੱਸਦਾ ਵੀ ਜਿਹੜਾ ਨਹੀਂ ਚਲੋ ਕਰਨਾ ਚਾਹੀਦਾ, ਅਸੀਂ ਬੜੇ ਵੱਡੇ ਅੱਖਰਾਂ 'ਚ ਉਹਦਾ ਥੰਬਨੇਲ ਬਣਾ ਕੇ ਲਿਖਦੇ ਹਾਂ। ਤੁਸੀਂ ਧਾਮੀ ਸਾਹਿਬ ਦੀਆਂ ਵੀਡੀਓ ਦੇਖੋਗੇ ਨਾ ਭਾਜੀ, ਉਹਨਾਂ ਦੇ ਉੱਤੇ ਕੁਝ ਨਹੀਂ, ਉਹਨਾਂ ਨੇ ਇਹ ਲਿਖਣਾ ਯਾਦਾਂ 47 ਦੀਆਂ ਆਹ ਪਿੰਡ। ਬਿਲਕੁਲ, ਉਹਦੀ ਵਜ੍ਹਾ ਇਹ ਹੈ ਕਿ ਉਹ ਸਾਡੇ ਸਾਰਿਆਂ ਦੇ ਰੂਹਾਨੀ ਉਸਤਾਦ ਆ। ਹਾਂ ਬਿਲਕੁਲ, ਅਸੀਂ ਸਾਰਿਆਂ ਨੇ ਕੰਮ ਜਿਨ੍ਹਾਂ ਨੇ ਵੀ ਸ਼ੁਰੂ ਕੀਤਾ ਪਾਰਟੀਸ਼ਨ ਦਾ, ਉਹ ਉਹਨਾਂ ਦੀਆਂ ਵੀਡੀਓ ਦੇਖ ਕੇ ਹੀ ਕੀਤਾ ਆ। ਜੀ ਜੀ, ਚੌਹਾਨ ਸਾਹਿਬ ਉਹ ਤੇ ਆਪਣੇ ਸਰਫਰਾਜ਼ ਸਾਹਿਬ, ਇਹ ਸਭ ਤੋਂ ਪਹਿਲਾਂ ਕੰਮ ਕਰਨ ਵਾਲੇ ਜੀ। ਪੰਜਾਬੀ ਲਹਿਰ ਨੇ ਸਾਡੇ ਤੋਂ ਥੋੜੀ ਦੇਰ ਪਹਿਲੇ ਕੰਮ ਕੀਤਾ, ਉਸ ਤੋਂ ਬਾਅਦ ਅਸੀਂ ਸ਼ੁਰੂ ਕਰ ਦਿੱਤਾ। ਜੀ ਜੀ, ਫਿਰ ਉਸ ਤੋਂ ਬਾਅਦ ਸਿਲਸਿਲਾ ਚੱਲਦਾ ਰਿਹਾ, ਬੜੇ ਲੋਕ ਆਏ। ਅੱਛਾ, ਜਿਹੜਾ ਤੁਸੀਂ ਇੱਕ ਦਫਾ ਇੱਕ ਅੰਮਾ ਜੀ ਜਿਹੜੀ ਫੌਜੀ ਦੇ ਘਰ ਸੀਗੇ, ਮੁਸਲਮਾਨ ਸੀਗੇ, ਉੱਥੇ ਸਿੱਖ ਹੋ ਗਏ ਸੀ,
ਉਹ ਮਿਲਾਏ ਸੀਗੇ, ਉਹਦੇ ਭਾਈ ਇੱਥੇ ਬੈਠੇ ਆ। ਹਾਂਜੀ, ਤੁਸੀਂ ਵੀਡੀਓ ਕੀਤੀ ਸੀ ਉਹਨਾਂ ਭਰਾ ਦੀ? ਕੀਤੀ ਸੀ। ਉਹ ਹਜੇ ਤਾਈਂ ਦੁਬਾਰਾ ਕਰਤਾਰਪੁਰ ਤੱਕ ਵੀ ਨਹੀਂ ਉਹ ਲੈ ਕੇ ਆਏ, ਉਹਦੇ ਜਿਹੜੇ ਔਲਾਦ ਸੀਗੀ। ਉਹਦੀ ਕੀ ਵਜ੍ਹਾ ਹੈ ਭਾਜੀ? ਉਹ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਵੀ ਉਹ ਚਲੋ ਪਤਾ ਵੀ ਆ ਮਿਲੇ ਕਿੱਦਾਂ ਸੀਗੇ ਹਨਾ। ਸਿਰਫ ਇੱਕ ਇਧਰੋਂ ਪਾਕਿਸਤਾਨ 'ਚ WhatsApp ਗਰੁੱਪ 'ਚੋਂ ਕਾਲ ਗਈ ਸੀਗੀ ਵੀ ਸਾਡੀ ਜਿਹੜੀ ਫੂਫੀ ਆ ਉਹ ਚੜ੍ਹਦੇ ਪੰਜਾਬ ਰਹਿ ਗਏ ਸੀ 1947 ਦੇ ਰੌਲਿਆਂ ਦੇ ਵੇਲੇ, ਵੀ ਸਾਨੂੰ ਇਦਾਂ ਲੱਗਦਾ ਵੀ ਉਹ ਜ਼ਿੰਦਾ ਆ ਤੇ ਸਾਨੂੰ ਕਿਤੇ ਪਤਾ ਕਰੋ। ਪਿੰਡ ਦੱਸਿਆ ਸੀ ਉਹਨਾਂ ਨੇ ਬਘਿਆੜੀ ਜੀ, ਤੇ ਜ਼ਿਲ੍ਹਾ ਹੁਸ਼ਿਆਰਪੁਰ ਹੀ ਸੀਗਾ। ਸਾਡੇ ਉਹ ਲਾਗੇ ਸੀਗਾ ਤੇ ਅਸੀਂ, ਮੈਂ ਤੇ ਸੁਖਵਿੰਦਰ ਵੀਰ ਨੇ ਨਾ, ਅਸੀਂ ਗੌਰ ਨਾਲ ਫੇ ਉਹਦੀ ਛਾਣਬੀਣ ਪਿੰਡਾਂ 'ਚ ਜਾ ਕੇ ਕਰਨੀ ਸ਼ੁਰੂ ਕੀਤੀ। 2 ਮਹੀਨੇ ਬਾਅਦ ਫਿਰ ਜੀ ਸਾਨੂੰ ਇੱਕ ਸੁਰਾਗ ਮਿਲਿਆ ਸੀਗਾ ਵੀ ਇਹ ਮਾਤਾ ਜੀ ਜਿਹੜੇ ਆ ਨਾ, ਉਹ ਆਪਣੇ ਕਰੀਬ ਫੌਜੀ ਜਿਹੜਾ ਸੀਗਾ ਉਹ ਮਤਲਬ ਲੈ ਗਏ ਸੀਗੇ, ਵਿਆਹ ਉਹਨਾਂ ਨੇ ਆਪਸ ਵਿੱਚ ਉੱਥੇ ਹੋ ਗਿਆ, ਤੇ ਉਹ ਆਪਣੇ ਨਾਨਕੇ ਢੇਰੀ ਰਹਿੰਦੇ ਸੀਗੇ ਉੱਥੇ। ਭਾਜੀ ਜਦੋਂ ਗਏ ਆ ਤੇ ਪਰਿਵਾਰ ਨੇ ਤਾਂ ਪਹਿਲਾਂ ਤਾਂ ਤੁਹਾਨੂੰ ਪਤਾ ਮੁਸ਼ਕਲ ਪੇਸ਼ ਆਉਂਦੀ ਆ, ਹਾਂ, ਪਰ ਫੇਰ ਵੀ ਚਲੋ ਧੰਨਵਾਦੀ ਆ ਉਹਨਾਂ ਦੇ ਪਰਿਵਾਰ ਦੇ ਭਾਜੀ। ਉਹਨਾਂ ਦੀ ਵੀਡੀਓ ਬਣਾਈ, ਤੁਸੀਂ ਉਹਨਾਂ ਦੇ ਭਰਾ ਦੀ ਇੱਧਰੋਂ ਬਣਾਈ, ਚਲੋ ਵੀਡੀਓ ਕਾਲ ਤੇ ਅਸੀਂ ਪਹਿਲਾਂ ਗੱਲਬਾਤ ਕਰਾਤੀ ਸੀਗੀ ਉਹਨਾਂ ਦੀ, ਹੈ ਨਾ ਜੀ। ਤੇ ਉਹ ਮਾਤਾ ਜੀ ਨੇ ਜਦੋਂ ਅਸੀਂ ਮਿਲੇ ਆ ਤੇ ਅਸੀਂ ਕਿਹਾ ਮਾਤਾ ਜੀ ਤੁਹਾਡਾ ਨਾਂ ਕੀ ਆ? ਉਹਨੇ ਇਹ ਕਿਹਾ, ਕਹਿੰਦੇ ਮੇਰੇ 'ਚ ਕੁਝ ਨਹੀਂ ਬਚਿਆ। ਅਸੀਂ ਕਿਹਾ ਮਾਤਾ ਜੀ ਕੀ ਨਾਂ ਆ? ਕਹਿੰਦੀ ਕਿਹੜਾ ਦੱਸਾਂ? ਪਹਿਲਾਂ ਦੱਸਾਂ ਕੌਣ ਦਾ ਦੱਸਾਂ? ਉਹ ਸੁਖਵਿੰਦਰ ਵੀਰ ਕਹਿੰਦਾ ਪਹਿਲਾਂ ਵਾਲਾ ਕੀ ਸੀ? ਉਹ ਕਹਿੰਦੇ ਅੰਤਰ ਫੀਜ਼ਾਂ, ਅਮਤਲ ਹਫੀਜ਼। ਅਮਤਲ ਹਫੀਜ਼। ਸਾਨੂੰ ਉਸਲੇ ਸੁਣਿਆ ਅੰਤਰ ਫੀਜ਼ਾਂ, ਬਾਅਦ ਦੇ ਵਿੱਚ ਚਲੋ ਪਤਾ ਲੱਗਾ ਨਾ। ਤੇ ਜਦੋਂ ਉਹਨਾਂ ਦੇ ਹਾਲਾਤ ਦੇਖੇ ਸਾਡੇ ਆਪ, ਜਦੋਂ ਪਹਿਲੀ ਵਾਰੀ, ਕਿਉਂਕਿ ਇਹ ਚੀਜ਼ ਟਰੇਸ ਕਰਨੀ ਆ, ਤੁਹਾਡੇ ਅੱਖਾਂ 'ਚ ਸਾਡੇ ਪਾਣੀ ਸੀ ਦੋਵਾਂ ਦੇ। ਤੇ ਮੁੜ ਕੇ ਭਾਜੀ ਹੁਣ ਉਹ ਆਉਣ ਦੀ ਗੱਲ ਕਰਦੇ ਸੀਗੇ, ਸਾਰੇ ਪਰਿਵਾਰ ਨਾਲ ਗੱਲਬਾਤ ਹੋ ਗਈ। ਕੋਈ ਮਸਲੇ ਉਹਨਾਂ ਦੇ ਪਰਿਵਾਰ ਦੇ ਘਰੇਲੂ ਤੌਰ ਤੇ ਬਣੇ ਆ। ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀਗਾ ਵੀ ਅਸੀਂ ਖਰਚਾ ਚੱਕਦੇ ਆ, ਤੁਸੀਂ ਸਿਰਫ ਪਾਸਪੋਰਟ ਵੀ ਬਣਾਵਾਂਗੇ, ਗੱਡੀ ਸਾਰਾ ਕੁਝ ਸਾਡਾ ਹੋਊਗਾ, ਇੱਕ ਵਾਰੀ ਕਰਤਾਰਪੁਰ ਸਾਹਿਬ ਮਿਲਾ ਦਿਓ। ਭਾਜੀ ਘਰੇਲੂ ਮਸਲੇ ਆ, ਪਰਿਵਾਰ ਨੇ ਕੋਈ ਬੜਾ ਸਾਥ ਨਹੀਂ ਦਿੱਤਾ। ਚਲੋ ਉਹਨਾਂ ਦੀ ਘਰੇਲੂ ਮਜਬੂਰੀਆਂ ਹੋ ਸਕਦੀਆਂ ਨੇ, ਆਪਾਂ ਮੰਨਦਾ ਨਹੀਂ ਉਹਨਾਂ ਨੂੰ ਕਿਸੇ ਨੂੰ ਕਮਾਂਗੇ। ਆਪਣਾ ਜਿਹੜਾ ਤੁਸੀਂ ਇੱਕ ਰੂਹਾਂ ਨੂੰ ਜੋੜਨ ਦਾ ਸਿਲਸਿਲਾ ਸੀ, ਉਹ 'ਚ ਕਾਮਯਾਬੀ ਰੱਬ ਨੇ ਦੇ ਦਿੱਤੀ। ਬਿਲਕੁਲ ਜੀ, ਬਿਲਕੁਲ। ਪਰਮਾਤਮਾ ਨੇ ਦੇਖੋ ਕੁਝ ਚੀਜ਼ਾਂ ਜਿੱਦਾਂ ਕਹ ਲਓ ਵੀ ਪਰਮਾਤਮਾ ਤੁਹਾਨੂੰ ਇੱਥੇ ਕੁਝ ਕਰਨ ਨੂੰ ਭੇਜਦਾ। ਬੇਸ਼ੱਕ ਆਪਣੇ ਤੁਸੀਂ ਕੰਮ ਕਿਤੇ ਕਰਦੇ ਆ, ਪਰ ਜਿਹੜਾ ਤੁਸੀਂ, ਸਾਨੂੰ ਇਹ ਪਤਾ ਜਿਹੜੇ ਯੂਟਿਊਬਰ ਹੈਗੇ ਆ ਉਹ ਕਮਾਈ ਦਾ ਇਹ ਸਾਧਨ ਨਹੀਂ। ਨਹੀਂ ਜੀ, ਇਹ ਕਮਾਈ ਦੀ ਅਗਰ ਗੱਲ ਕਰੀਏ, ਇਹ ਤਾਂ ਉਹ ਕੰਮ ਆ, ਪਹਿਲੇ ਇਨਵੈਸਟਮੈਂਟ ਕਰਨੀ, ਮੁੜ ਕੇ YouTube ਤੁਹਾਨੂੰ ਦਵੇ ਨਾ ਦੇਵੇ, ਵੀਡੀਓ ਨਾ ਚੱਲੇ। ਬਿਲਕੁਲ ਜੀ। ਤੇ ਇਹ ਆ ਵੀ ਤੁਹਾਡੇ ਦਿਲ ਨੂੰ, ਜਿੱਦਾਂ ਕੋਈ ਵੀ ਤੁਸੀਂ ਕੰਮ ਕਰਦੇ ਆ ਹਨਾ, ਉਹ ਤੁਹਾਡੇ ਦਿਲ ਨੂੰ ਸਕੂਨ ਹੋਣਾ ਚਾਹੀਦਾ। ਹਾਂ, ਰੂਹ ਨੂੰ ਸਕੂਨ ਮਿਲਦਾ। ਜਦੋਂ ਅਸੀਂ ਬਾਬਿਆਂ ਕੋਲ ਜਾ ਕੇ ਬਹਿੰਦੇ, ਉਹਦਾ ਉਹਨਾਂ ਸਾਨੂੰ ਕਿਸੇ ਹੋਰ ਨਾਲ ਨਹੀਂ ਮਿਲਦਾ ਜਿੰਨਾ ਉਹ ਬਾਬਿਆਂ ਕੋਲ ਬਹਿ ਕੇ ਸਾਨੂੰ ਸਕੂਨ ਮਿਲਦਾ। ਬਹੁਤ ਸ਼ੁਕਰੀਆ ਜੀ। ਸਾਡੇ ਨਾਲ ਹਰਜੀਤ ਜੰਡਿਆਲਾ ਸਾਹਿਬ ਮੌਜੂਦ ਸੀਗੇ। ਬਹੁਤ ਵਧੀਆ ਕੰਮ ਕਰ ਰਹੇ ਆ, ਪੰਜਾਬੀ ਚੈਨਲ ਬਣਾਇਆ ਹੋਇਆ ਆ। ਹੁਸ਼ਿਆਰਪੁਰ ਦੀਆਂ ਜਿਹੜੀਆਂ ਵੀਡੀਓ ਇਹਨਾਂ ਦੇ ਚੈਨਲ ਤੇ ਮਿਲਦੀਆਂ ਆ, ਜਿਹੜੇ ਬੰਦੇ ਹੁਸ਼ਿਆਰਪੁਰ ਦੇ ਉੱਥੋਂ ਉੱਠ ਕੇ ਆਏ ਆ, ਉਹ ਇਹਨਾਂ ਦਾ ਚੈਨਲ ਸਰਚ ਕਰਕੇ ਜ਼ਰੂਰ ਉਹਨੂੰ ਸਬਸਕ੍ਰਾਈਬ ਕਰਨ, ਤਾਂ ਕਿ ਇਹਨਾਂ ਦੀ ਜਿਹੜੀ ਮਿਹਨਤ ਆ ਉਹ ਤੁਹਾਡੇ ਤੱਕ ਪਹੁੰਚ ਸਕੇ। ਅਸੀਂ ਇਹਨਾਂ ਨੂੰ ਇੱਕ ਵਾਰੀ ਫਿਰ ਵੈਲਕਮ ਕਰਦੇ ਹਾਂ ਕਿ ਸਾਡਾ ਵੀਰ ਜਿਹੜਾ, ਸਾਨੂੰ ਬੜੀ ਖੁਸ਼ੀ ਹੋਈ ਹੈ ਮਿਲ ਕੇ। ਤੇ ਅੱਜ ਅਸੀਂ ਇੱਕ ਜਗ੍ਹਾ ਤੇ ਦੋਨੋਂ ਹੁਸ਼ਿਆਰਪੁਰੀ ਇਕੱਠੇ ਹੋਏ ਆ, ਇੱਕ ਲਹਿੰਦੇ ਵਾਲਾ, ਇੱਕ ਚੜ੍ਹਦੇ ਵਾਲਾ। ਅੱਲਾਹ ਪਾਕ ਇਹ ਮੁਹੱਬਤਾਂ ਇਸੇ ਤਰ੍ਹਾਂ ਹੀ ਕਾਇਮ ਰੱਖੇ ਜੀ। ਤੇ ਇਨਸ਼ਾਅੱਲਾ ਫਿਰ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ ਬਣੇ ਆ ਜੀ। ਇਹ ਸਰਦਾਰ ਮੁਹੰਮਦ ਬਣੇ ਆ ਜੀ, ਸਰਦਾਰ ਮੁਹੰਮਦ ਬਣੇ ਆ ਜੀ। ਜਿਉਂਦੇ ਵਾਸਤੇ ਰਹੋ ਜੀ, ਰੱਬ ਰੱਖਾ। ਰੱਬ ਰੱਖਾ।